अस्सलामुअलैकुम जी। वालेकुम अस्सलाम। अच्छा की हाल है? ठीक ठाक हो? शुक्र अल्लाह दा। ਅੱਜ ਅਸੀਂ ਪਹੁੰਚੇ ਹਾਂ ਜੀ ਚੱਕ ਨੰਬਰ 72 ਜੀਬੇ ਗਲਾਲੀਪੁਰ, हाँ जी ਜ਼ਿਲ੍ਹਾ ਤਹਿਸੀਲ ਫੈਸਲਾਬਾਦ, ਪੁਰਾਣਾ ਨਾਮ ਸੀ ਇਹਦਾ ਲੈਂਡਪੁਰ। हाँ जी ਤੇ ਆ ਚਾਚੇ ਉਹਨਾਂ ਨਾਲ ਮਿਲਣ ਲੱਗੇ ਆ। ਸਾਡਾ ਪਿੰਡ ਵੀ ਇਹੀ ਹੈ ਜੀ। जी। ਤੇ ਚਾਚਾ ਜਦੋਂ ਉਜਾੜੇ ਪਏ ਤੁਹਾਡੀ ਉਮਰ ਕਿੰਨੀ ਕੁ ਸੀ? उस वेले मेरी उम्र थी 6-7 साल। ਅੱਛਾ। जी होश आवाज मैंने है ਹਾਂ। आले दुआले पिंड में बंदे नहीं सी जानता। उदा मैंने पिंडा सारे का पता आ पिंड इधर आ सारे पिंड का उसका पता है। ਅੱਛਾ। लेकिन साडे पिंड दे विच होर कोई है एक समाज चमारा दा ਉਹ ਘਰ ਦੋ ਘਰ ਹੁੰਦੇ ਸੀ। ਇੱਕ ਘਰ ਦੇ ਮੈਂ ਜਾਣਦਾ ਸੀ, ਇੱਕ ਨੂੰ ਛੋਟਾ ਹੁੰਦਾ ਸੀ ਉਹਨਾਂ ਘਰ ਜਾਂਦਾ ਹੁੰਦਾ ਸੀ। ਉਹ ਵੀ ਮੁੰਡਾ ਮੇਰੇ ਘਰ ਆ ਜਾਂਦਾ ਸੀ, ਮੇਰਾ ਹਾਣੀ ਸੀਗਾ ਉਹ। ਅੱਛਾ। ਤੇ ਉਹਨਾਂ ਦੇ ਬਾਪ ਉਹਨਾਂ ਸੀਗਾ ਮਾਈਆ, ਉਹਨਾਂ ਦਾ ਮਾਂ ਸੀਗਾ ਭਾਨੀ, ਬੁੱਢੇ ਬੰਦੇ ਸੀ। ਤਾਂ ਉਹਦਾ ਬੜਾ ਪੁੱਤ ਸੀਗਾ ਦਾਸ, ਛੋਟਾ ਸੀ ਸੀਬੂ, ਉਹਦੇ ਛੋਟਾ ਸੀ ਸੈਮਾ, ਉਹਦੇ ਛੋਟਾ ਸੀ ਲੈਂਬਰ। ਉਹ ਲੈਂਬਰ ਮੇਰਾ ਹਾਣੀ ਸੀਗਾ। ਅੱਛਾ। ਉਹ ਮੇਰੇ ਵੀ ਘਰ ਆ, ਸਾਡੇ ਵੀ ਆ ਜਾਂਦਾ ਸੀ, ਮੈਂ ਵੀ ਉਹ ਉਹਨਾਂ ਦੇ ਘਰ ਚਲਾ ਜਾਂਦਾ ਸੀ ਕਿਉਂਕਿ ਇਹਨਾਂ ਦੀ ਬਾਤ ਵੀ ਇੰਨੀ ਕਾ। ਬਾਕੀ ਸਰਦਾਰ ਕੇ ਹੈਗਾ ਸੀ ਕੋਈ ਘਰ? ਸਰਦਾਰ ਦਾ ਮਤਲਬ ਜਿਹੜੀ ਉੱਥੇ ਦੇ ਜ਼ਿਮੀਂਦਾਰ ਜਿਹੜੇ ਬੰਦੇ ਸੀ। ਜ਼ਿਮੀਂਦਾਰ ਹਾਂਜੀ ਹਾਂ ਜੀ, ਬੂਠੇ ਖਾਂ ਸੀ ਮਾਮਾ ਮੇਰਾ। ਅੱਛਾ। ਨਹੀਂ ਹਾਂ, ਸਿੱਖ ਲੋਕ ਵੀ ਹੈਗੇ ਸੀ ਉੱਥੇ? ਕੋਈ ਹੈ ਨਹੀਂ ਸੀ, ਬਿਲਕੁਲ ਸਾਰਾ ਮੁਸਲਮਾਨਾਂ ਦੀ ਸਾਰਾ ਮੁਸਲਮਾਨਾਂ ਦਾ ਸੀ। ਹੋਰ ਕੋਈ ਉਹੀ ਸਾਰੇ ਲੁੱਟ ਕੇ ਆ ਗਏ ਆ। ਸਿਰ ਚਮਾਰਾ ਦਾ ਘਰ ਜਿਹੜਾ ਉੱਥੇ ਉਹ ਰਹਿ ਗਿਆ। ਨਾਲ ਪਿੰਡ ਕਿਹੜੇ ਸੀ? ਨਾਲ ਸੀਗਾ ਗਰਚੇ, ਗੁਜਰਾਲ, ਝੁੰਗੀਆਂ, ਚੌਂਤਾ, ਸਲੇਮਪੁਰ, ਗਰਦਵਾਲ, ਧਨਾਨਸੂ, ਸਿੱਧਵਾਂ, ਸਲੇਮਪੁਰ, ਮਾਂਗਟਾਂ, ਏਸੀਆਂ ਚੜ੍ਹਦੇ ਪਾਸੇ ਲਹਿੰਦੇ ਪਾਸੇ ਲੁਧਿਆਣੇ ਵੱਲ ਨੂੰ। ਇਹ ਪਿੰਡ ਸੀਗੇ ਜੇ ਆਪਣੇ ਚੜ੍ਹਦੇ ਪਾਸੇ ਸਾਤੋਂ ਗਰਦਵਾਲ, ਸਲੇਮਪੁਰ। ਅੱਛਾ। ਤਾਂ ਘੁਮਾ ਜਿਹੜੀ ਇਹ ਸਾਰੇ ਪਿੰਡ ਸਾਰਾ ਕੂਮ। ਤਾਂ ਇਹ ਪਿੰਡਾਂ ਮੈਨੂੰ ਸਾਰਿਆਂ ਦਾ ਜਿਹੜੀ ਮੈਨੂੰ ਪਤਾ ਫਲਾਣਾ ਪਿੰਡ ਇੱਧਰ ਫਲਾਣਾ ਇੱਧਰ ਆ ਗਏ। ਤੇ ਜਦੋਂ ਉਜਾੜੇ ਮੈਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇੱਥੋਂ ਚਲੇ ਜਾਣਾ ਅਸੀਂ ਹੁਣ? ਜਿਹੜੀ ਉਹ ਸਾਨੂੰ ਨਾ ਨਿਕਲੇ ਪਿੰਡੋਂ ਨਿਕਲੇ ਅਸੀਂ ਈਦ ਪੜ੍ਹ ਕੇ। ਅੱਛਾ। ਲੇਕਿਨ ਅਸੀਂ ਅਮਨ-ਅਮਾਨ ਨਾਲ ਆਏ ਹਾਂ। ਅਸੀਂ ਕੋਈ ਉੱਥੋਂ ਨਿਕਲ ਕੇ ਅਸੀਂ ਮਾੜੇ ਜਾ ਬੜੇ ਮਨ ਚੋਂ ਨਿਕਲਦੇ ਕਿਉਂ ਚੱਲੇ ਆ, ਅਸੀਂ ਲੁਧਿਆਣੇ ਪਹੁੰਚ ਗਏ। ਅੱਛਾ। ਜਿਹੜੀ ਸਾਡੇ ਅਸੀਂ ਕੋਈ ਵੱਡ ਵਡਾਂਗਾ ਅੱਲਾ ਮਾਫੀ ਅਸੀਂ ਨਹੀਂ ਦੇਖਿਆ ਹੈ। ਅੱਛਾ। ਆਏ ਅਸੀਂ ਅਮਨ-ਅਮਾਨ ਨਾਲ ਹੀ ਹਾਂ। ਹੋਰ ਤੇ ਉੱਥੋਂ ਫਿਰ ਕਿੱਦਾਂ ਆਏ ਲੁਧਿਆਣੇ? ਗੱਡੀ 'ਚ? ਲੁਧਿਆਣੇ ਗੱਡੀ 'ਚ। ਅੱਛਾ। ਉੱਥੋਂ ਗੱਡੀ ਬਹਿ ਕੈਂਪ ਕਿੱਥੇ ਲੱਗਿਆ ਜੀ ਤੁਹਾਡਾ? ਕੈਂਪ ਸੀ ਸਾਡਾ ਲੁਧਿਆਣੇ। ਹਾਂ। ਅੱਛਾ। ਤਾਂ ਉਹ ਲੈਣ ਦੇ ਨਾਲ ਹੀ ਸੀ। ਅੱਛਾ। ਫਿਰ ਅਸੀਂ ਉੱਥੋਂ ਗੱਡੀ ਬੈਠੇ, ਅਸੀਂ ਜਾ ਕੇ ਉਤਰੇ ਸ਼ੋਰਕੋਟ। ਅੱਛਾ। ਤਾਂ ਸ਼ੋਰਕੋਟ ਦੇ ਬੜੇ ਸਾਡੇ ਮਾਮੇ ਦੇ ਮੁਰੱਬੇ ਸੀ ਪਿਛਲੇ। ਅੱਛਾ। ਆਏ ਉਹ ਵੀ ਸਾਡੇ ਨਾਲ ਹੀ ਆ। ਲੇਕਿਨ ਪਹਿਲਾਂ ਮੁਰੱਬੇ ਪਏ ਸੀ ਜੋ ਆਵਾਜ਼ ਹੋਈ? ਪਹਿਲਾਂ ਮੁਰੱਬੇ ਉਹਨਾਂ ਦੇ ਉੱਥੇ ਸੀ। ਅੱਛਾ। ਆਏ ਉਹ ਵੀ ਸਾਡੇ ਨਾਲ ਹੀ ਆ। ਅੱਛਾ। ਉੱਥੇ ਚਲੇ ਗਿਆ ਸਾਰਾ ਪਿੰਡ ਉੱਥੇ ਗਿਆ ਉਹਨਾਂ ਦੇ ਘਰ। ਉੱਥੋਂ ਜਿਵੇਂ ਜ਼ਮੀਨਾਂ ਤਕਸੀਮ ਹੁੰਦੀਆਂ ਮਿਲਦੀਆਂ ਨੇ, ਜਿੱਥੇ ਫਿਰ ਉੱਥੇ ਆਉਂਦੇ ਰਹੇ। ਅੱਛਾ। ਉਦੋਂ ਜਾਂਦੇ ਰਹੇ। ਅੱਛਾ। ਹਾਂ। ਤੁਸੀਂ ਫਿਰ ਉੱਥੋਂ? ਅਸੀਂ ਵੀ ਉੱਥੋਂ ਸਾਡੇ ਇੱਕ ਬੰਦੇ ਨੇ ਇੱਥੇ ਮੁਰੱਬੇ ਲਾੜ ਕਰ ਲਿਆ 3 ਇੱਥੇ ਗੁਲਾਲੀਪੁਰ। ਤਾਂ ਉਹਨੇ ਕਿਹਾ ਮੈਂ 3 ਮੁਰੱਬੇ ਲਾੜ ਕਰਾਇਆ, ਤੁਸੀਂ ਜਿਹੜਾ ਜਾਣਾ ਆ ਜਾਓ। ਅਸੀਂ ਫਿਰ ਘਰ ਇੱਥੇ ਆ ਗਏ। ਆਪ ਵੀ ਇੱਥੇ ਇਹਨਾਂ ਤੇ ਆ ਗਿਆ, ਕੋਈ ਕਿਤੇ ਜਗ੍ਹਾ ਕਿਤੇ ਜਾ ਨਿਕਲਿਆ ਵੀ ਇੱਥੇ ਕਰ ਗਿਆ। ਅੱਛਾ। ਹਾਂ। ਯਾਨੀ ਤੁਸੀਂ ਬਗੈਰ ਨੁਕਸਾਨ ਤੋਂ ਇੱਥੇ ਬਿਲਕੁਲ ਕੋਈ। ਤੇ ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੋ ਪਿਛਲਿਆਂ ਨੂੰ, ਕੋਈ ਤੁਹਾਡਾ ਕੋਈ ਜਾਣਨੇ ਵਾਲਾ ਹੋਵੇ ਤੇ ਤੁਹਾਡਾ ਅਸੀਂ ਮਿਲਾ ਵੀ ਸਕਦੇ ਹਾਂ ਤੁਹਾਨੂੰ, ਕੋਈ ਉਹਨਾਂ ਦਾ ਨਾਮ ਦੱਸੋ ਸਾਨੂੰ। ਜਾਣ ਲਿਆ ਦੇਖੋ ਜੀ, ਆ ਮਾਝੇ ਦਾ ਖਾਨਦਾਨ ਹੈਗਾ ਇੱਕ ਮਾਰਨ ਦਾ। ਅੱਛਾ। ਉਹਦੇ ਮੁੰਡਿਆਂ ਬੜਾ ਦਾਸ ਸੀਬੂ, ਛੋਟਾ ਸੀਬੂ, ਛੋਟਾ ਹੈਗਾ ਸੈਮਾ। ਉਹ ਕਿੰਨੀ ਕੁ ਉਮਰ ਦੇ ਸੀ ਉਦੋਂ? ਉਹ ਬੜਾ ਤਾਂ ਨਿਆਣ ਸੀ, ਉਹ ਬੱਚਾ ਸੀ। ਅੱਛਾ। ਬੜੇ ਜਵਾਨ ਸੀ ਬਹੁਤ। ਪਤਾ ਨਹੀਂ ਹੈਗੇ ਜਾਂ ਹੈ ਨਹੀਂ। ਉਹਨਾਂ ਦੀ ਔਲਾਦ ਲੱਗੇ? ਉਹਨਾਂ ਦੇ ਛੋਟਾ ਸਾਰਾ ਛੋਟਾ ਸੀਗਾ ਲੈਂਬਰ। ਅੱਛਾ। ਉਹ ਮੇਰਾ ਹਾਣੀ ਸੀਗਾ। ਉਹ ਸ਼ਾਇਦ ਹੋਵੇ ਉਹਨਾਂ ਨੂੰ ਪੈਗਾਮ ਦੇਣਾ ਚਾਹੁੰਦੇ ਹਾਂ ਤੁਸੀਂ ਕਰਦੇ ਹੋ? ਠੀਕ ਆ। ਜੇ ਉਹ
ਸੁਣੇ ਤਾਂ ਦੇਖ ਕੇ ਪ੍ਰੋਗਰਾਮ ਇਹੀ ਹੈ ਵੀ ਮੈਸੇਜ ਭਾਈ ਇਹ ਗੁਲਾਲੀ ਬਰਸੇ ਤੇ ਹੈਗੇ ਆ। ਮੇਰੇ ਨਾਂ ਹੈਗਾ ਰਾਣਾ ਹਾਜੀ ਰਾਣਾ ਸਰਦਾਰ ਲੈ ਖਾਣਾ ਮੁੰਡਾ ਹਾਂ ਲੈਂਪਰੋਂ ਤਾਂ ਉਹ ਬਈ ਕੋਈ ਇਹਨਾਂ ਨੂੰ ਮਿਲਣਾ ਚਾਹੋਗੇ ਤੇ ਸਾਡਾ ਨੰਬਰ ਹੋਏਗਾ ਸਾਡੇ ਚੈਨਲ ਦੇ ਥਰੂ ਮਿਲ ਸਕਦੇ ਆ, ਅਸੀਂ ਉਹਨਾਂ ਨੂੰ ਮਿਲਾ ਸਕਦੇ ਆ। ਜੇ ਕੋਈ ਮਿਲਣਾ ਚਾਹਵੇ ਨਾ ਪਿਛਲੇ ਦਾ ਬੰਦਾ ਤੇ ਉਹ ਰਾਬਤਾ ਕਰੇ ਸਾਡੇ ਨਾਲ, ਅਸੀਂ ਇਹਨਾਂ ਨਾਲ ਗੱਲਬਾਤ ਕਰਾ ਸਕਦੇ ਹਾਂ। ਸਦਵਾ ਸਲੇਪਰ ਇਹਨਾਂ ਦਾ ਪਿੰਡ ਸੀ ਕਾਲਿਆ ਕਾਲਿਆ ਤੇ ਇਹਨਾਂ ਨਾਲ ਉਹਨਾਂ ਦੀ ਅਸੀਂ ਮੁਲਾਕਾਤ ਟੈਲੀਫੋਨ ਤੇ ਗੱਲਬਾਤ ਕਰਾ ਸਕਦੇ ਹਾਂ। ਤੇ ਇਹ ਵੀ ਬੜੇ ਰਾਤ ਆਪਣਾ ਪਿੰਡ ਦੇਖਣੇ ਨੂੰ ਹਾਂਜੀ ਕੋਈ ਪਿੰਡ ਦਾ ਬੰਦਾ ਹੋਵੇ। ਹਾਂ ਬਿਲਕੁਲ ਬੜੀ ਚਾਹਤ ਹੁੰਦੀ ਹੈ। ਹਾਂਜੀ ਹਾਂ ਉਹ ਨੰਬਰ ਤੁਹਾਡਾ ਹੀ ਉੱਥੇ ਕਹਿੰਦੇ ਤੁਹਾਡੇ ਕੋਲ ਨੰਬਰ ਤੇ ਮੁਦਰ ਬੜੇ ਵਾਪਸ ਮੇਰੇ ਪਹੁੰਚ ਜਾਣੀ ਗੱਲ ਤੇ ਠੀਕ ਹੈ ਜੀ। ਹਾਂ ਠੀਕ ਹੈ ਹਾਂ ਚਲੋ ਜੀ ਫਿਰ ਰੱਬ ਰਾਖਾ ਜੀ।